ਨੂੰ ਆਪਣਾ ਬਣਾਈ ਬੈਠੇ ਹਾਂ, ਆਪਣਾ ਹੈ ਨਹੀਂ। ਸਾਡਾ ਦੇਸ਼ ਹੋਰ ਹੈ। ਜੋ ਗੁਰੂ ਰਵਿਦਾਸ ਜੀ ਮਹਾਰਾਜ ਬਾਣੀ ਵਿੱਚ ਲਿਖਦੇ ਹਨ, ਬੇਗਮਪੁਰਾ ਸ਼ਹਿਰ ਕਾ ਨਾਮ, ਦੁੱਖ ਦੋ ਨਹੀਂ ਤੈ ਠਾਉ। ਸਾਡਾ ਉਹ ਸ਼ਹਿਰ ਹੈ ਜਿੱਥੇ ਕੋਈ ਦੁੱਖ ਨਹੀਂ, ਬੇਗਮ, ਕੋਈ ਗਮ ਨਹੀਂ, ਬਿਲਕੁਲ ਉੱਥੇ ਕੋਈ ਕਿਸੇ ਨੂੰ ਮਾਰਨ ਵਾਲਾ ਨਹੀਂ, ਕੋਈ ਮਰਨ ਵਾਲਾ ਨਹੀਂ। ਬੇਗਮਪੁਰਾ ਸ਼ਹਿਰ ਕਾ ਨਾਮ, ਦੁੱਖ ਦੋ ਨਹੀਂ ਤੇ ਠਾਉ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਬਾਲ। ਉੱਥੇ ਜਾਣ ਵਾਸਤੇ, ਉੱਥੇ ਰਹਿਣ ਵਾਸਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸਾਨੂੰ। ਉੱਥੇ ਕੋਈ ਖੌਫ ਨਹੀਂ, ਕੋਈ ਖਤਾ ਨਹੀਂ। ਮਾਵਾਂ ਦੇ ਸਾਹਮਣੇ ਪੁੱਤਰ ਨਹੀਂ ਮਰਦੇ, ਪੁੱਤਰਾਂ ਦੇ ਸਾਹਮਣੇ ਮਾਵਾਂ ਨਹੀਂ ਮਰਦੀਆਂ, ਭੈਣਾਂ ਦੇ ਸਾਹਮਣੇ ਭਰਾ ਨਹੀਂ ਮਰਦੇ, ਭਰਾ ਦੇ ਸਾਹਮਣੇ ਭੈਣ ਮਰਦੀ। ਉਹ ਦੇਸ਼ ਹੈ, ਖੌਫ ਨਾ ਖਤਾ ਨਾ ਤਰਸ ਜਬਾਲ। ਆ ਮੋਹੇ ਖੂਬ ਬਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਕਹਿੰਦੇ ਮੈਂ ਉਸ ਦੇਸ਼ ਮੈਂ ਰਹਿਣਾ ਜਿੱਥੇ ਸਦਾ ਖੈਰ ਹੀ ਖੈਰ ਹੈ। ਇੱਥੇ ਦੁੱਖ ਹੈ, ਘਾਟੇ ਵਾਧੇ, ਹੋਰ ਕਈ ਤਰ੍ਹਾਂ ਦੀ ਬਿਮਾਰੀਆਂ, ਪਰ ਉੱਥੇ ਕੋਈ ਨਹੀਂ। ਉਹਾਂ ਖੈਰ ਸਦਾ ਮੇਰੇ ਪਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨਾ ਸੇਮ ਏਕ ਸੁਆਈ। ਉੱਥੋਂ ਦੀ ਪਾਤਸ਼ਾਹੀ ਨਹੀਂ ਬਦਲਦੀ, ਇੱਕੋ ਮਾਲਕ ਹੈ। ਜਗ ਮੈਂ ਕੋਈ ਰਹਿਣ ਨਾ ਪਾਏ, ਨਿਹਚਲ ਏਕ ਨਰਾਇਣਾ। ਉਹ ਨਰਾਇਣਾ, ਉਸ ਸਤਪੁਰਸ਼ ਦਾ ਦਰਬਾਰ ਵਿੱਚ ਕਈ ਪਾਤਸ਼ਾਹੀ ਨਹੀਂ ਬਦਲਦੀ, ਇੱਕੋ ਪਾਤਸ਼ਾਹ ਉਸ ਦਰਬਾਰ ਦਾ, ਉਸ ਦਰਬਾਰ ਦਾ ਇੱਕੋ ਪਾਤਸ਼ਾਹ ਹੈ। ਇੱਥੇ ਪਾਤਸ਼ਾਹੀਆਂ ਬਦਲ ਦਿੰਦੀਆਂ, ਅੱਜ ਸਰਕਾਰਾਂ ਕਿਸੇ ਹੋਰ ਦੀਆਂ, ਕੱਲ੍ਹ ਸਰਕਾਰਾਂ ਪਾਤਸ਼ਾਹ ਕੋਈ ਹੋਰ ਆ ਰਿਹਾ। ਪਰ ਉੱਥੋਂ ਦੀ ਬੇਗਮਪੁਰਾ ਸ਼ਹਿਰ ਦਾ ਜੋ ਹੈ, ਅੱਗੇ ਫਿਰ ਕਹਿੰਦੇ ਆ, ਫਰਮਾਉਂਦੇ ਨੇ, ਆਬਾਦਾਨ ਸਦਾ ਮਸ਼ਹੂਰ, ਉਹਾਂ ਗਣੀ ਬਸੇ ਮਾਮੂਰ। ਆਬਾਦਾਨ, ਗੁਰੂ ਸਾਹਿਬ ਜੀ ਇੱਕ ਵਾਰ ਇਰਾਕ ਵਿੱਚ ਗਏ, ਬਗਦਾਦ ਦੇ ਲਾਗੇ ਇੱਕ ਸ਼ਹਿਰ ਹੈ ਆਬਾਦਾਨ। ਉੱਥੋਂ ਦੇ ਸਾਰੇ ਲੋਕ ਧਨੀ। ਉਹ ਇੱਕ ਐਸਾ ਸ਼ਹਿਰ ਹੈ ਜਿੱਥੇ ਸਾਰੇ ਧਨਾਟ ਰਹਿੰਦੇ ਨੇ। ਕਹਿੰਦੇ ਆਬਾਦਾਨ ਸਦਾ ਮਸ਼ਹੂਰ, ਉਹਾਂ ਗਣੀ ਬਸੇ ਮਾਮੂਰ। ਉਸ ਮੇਰੇ ਦੇਸ਼ ਵਿੱਚ ਕੌਣ ਬਸਦਾ ਹੈ? ਨਾਮ ਦੇ ਧਨੀ। ਉਹਦੀ ਮਿਸਾਲ ਦੇ ਕੇ ਦੱਸ ਰਹੇ ਆਬਾਦਾਨ ਸ਼ਹਿਰ। ਉਸ ਮੇਰੇ ਦੇਸ਼ ਵਿੱਚ ਸਾਰੇ ਸਾਧੂ ਸੰਤ ਜਨ, ਆਬਾਦਾਨ ਸਦਾ ਮਸ਼ਹੂਰ, ਉਹਾਂ ਗਣੀ ਬਸੇ ਮਾਮੂਰ। ਉੱਥੋਂ ਦੇ ਧਨੀ ਜਿਹੜੇ ਨਾਮ ਦੇ ਧਨੀ ਨੇ, ਉਹਦੇ ਜਿਉਂ ਜਿਉਂ ਸੈਲ ਕਰੇ ਤਿਉਂ ਪਾਵੇ, ਉਹ ਮਹਿਰ ਮਹਿਲ ਨਾ ਕੋਟ ਕਾਵੇ। ਉੱਥੇ ਆਜ਼ਾਦੀ ਹੈ, ਉੱਥੇ ਕੋਈ ਰੋਕਣ ਵਾਲਾ ਨਹੀਂ। ਉੱਥੇ ਜਿੱਦਾਂ ਜਿੱਦਾਂ ਗੁਰੂਆਂ ਦੀ ਆਤਮਾ ਦੀ ਆਪਣੀ ਮਰਜ਼ੀ ਹੁੰਦੀ, ਆਪਣੀ ਮਰਜ਼ੀ ਨਾਲ ਸੈਲ ਕਰਦੇ। ਜਿਉਂ ਜਿਉਂ ਸੈਲ ਕਰੇ ਤਿਉਂ ਪਾਵੇ, ਮਹਿਰ ਮਹਿਲ ਨਾ ਕੋਟ ਕਾਵੇ। ਇਹ ਗੁਰੂ ਸਾਹਿਬ ਦੀ ਬਾਣੀ ਦੱਸ ਰਹੀ ਹੈ। ਕਿਹਾ ਰਵਿਦਾਸ, ਖਲਾਸ ਹਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਸ ਸ਼ਹਿਰ ਦਾ ਜੋ ਰਹਿਣ ਵਾਲਾ, ਉਹ ਮੇਰਾ ਮਿੱਤਰ ਹੈ। ਉਹ ਗੁਰੂ ਸਾਹਿਬ, ਉਹ ਸਾਨੂੰ ਉਹ ਦੇਸ਼ ਸਾਡਾ ਆਪਣਾ ਹੈ। ਜੇ ਤੋ ਘਰ ਹੈ ਕਾਲ ਕਾ ਘਰ ਆਪਣਾ ਮਤ ਜਾਣ, ਨਿਸ਼ਚੇ ਕਰਕੇ ਮਾਨੀਏ ਜੋ ਅਬ ਕਹੂੰ ਬਖਾਣ। ਇਹ ਸਾਡਾ ਆਪਣਾ ਦੇਸ਼ ਨਹੀਂ। ਇਸ ਵਾਸਤੇ ਗੁਰੂ ਸਾਹਿਬ ਜੀ ਖਬਰਦਾਰ ਕਰ ਰਹੇ ਨੇ, ਕਰਮ ਜੋ ਜੋ ਕਰੇਗਾ ਤੂੰ, ਵਹੀ ਫਿਰ ਭੋਗਣਾ ਪੜਨਾ। ਹਾਂਜੀ, ਕਰਮ ਜੋ ਜੋ ਕਰੇਗਾ ਤੂੰ, ਵਹੀ ਫਿਰ ਭੋਗਣਾ ਪੜਨਾ। ਜਗਤ ਕੇ ਜਾਲ ਸੇ ਜਿਉਂ ਤਿਉਂ, ਹਟੋ ਮਰਦਾਨਗੀ ਕਰਨਾ। ਜਗਤ ਦਾ ਜਾਲ ਕੀ ਹੈ? ਪਹਿਲੇ ਵੀ ਮੈਂ ਦੱਸ ਚੁੱਕਾ ਹਾਂ ਕਿ ਜਗਤ ਦਾ ਜਾਲ ਉਹ ਹੈ ਜਿਹੜਾ ਜਿਸ ਤਰ੍ਹਾਂ ਮੱਕੜੀ ਜਾਲ ਬਣਾਉਂਦੀ ਹੈ, ਆਪੇ ਵਿੱਚ ਫਸ ਜਾਂਦੀ। ਜਗਤ ਦਾ ਜਾਲ ਹੈ ਬੁਰੇ ਕਰਮ। ਜਦੋਂ ਬੁਰਾ ਕਰਮ ਅਸੀਂ ਕਰ ਲੈਂਦੇ ਹਾਂ, ਆਪਣਾ ਜਾਲ ਆਪੇ ਬਣਾ ਕੇ ਮੱਕੜੀ ਆਪੇ ਵਿੱਚ ਫਸ ਜਾਂਦੀ ਹੈ। ਜਗਤ ਦੇ ਜਾਲ ਤੋਂ ਬਚਣਾ ਹੈ। ਹਾਂਜੀ, जिन्होंने मार मन डाला, उन्हीं को सूरमा कहना। स्वामी जी महाराज बहुत प्यार नाल फरमा रहे ने, कहते जिन्होंने मार मन डाला उन्हीं को सूरमा कहना। ਅਸੀਂ ਆਮ ਕੋਈ ਘੁੱਗੀਆਂ ਮਟੇਰਿਆਂ ਮਾਰਨ ਵਾਲਿਆਂ ਨੂੰ, ਹੋਰ ਜਾਨਵਰ ਮਾਰਨ ਵਾਲਿਆਂ ਨੂੰ, ਬੱਕਰੇ ਕੱਟਣ ਵਾਲਿਆਂ ਨੂੰ ਸੂਰਮਾ ਕਹਿੰਦੇ ਆ। ਇਹ ਸੂਰਮੇ ਨੇ, ਲੜਾਈ ਕਰਨ ਵਾਲੇ ਸੂਰਮਾ ਕਹਿੰਦੇ ਆ। ਜਿਨ੍होंने ਮਾਰ ਮਨ ਡਾਲਾ ਉन्हीं को सूरमा कहना। ਬਾਬਾ ਸਾਵਣ ਸਿੰਘ ਜੀ ਮਹਾਰਾਜ ਕਈ ਵਾਰ ਹਜ਼ੂਰ ਉਹਨਾਂ ਦੇ ਬਚਨ ਦੱਸਦੇ ਹੁੰਦੇ ਸਨ, ਐ ਇਨਸਾਨ, ਤੇਰਾ ਇਸ ਦੁਨੀਆ 'ਚ ਕੋਈ ਦੁਸ਼ਮਣ ਹੈ ਤਾਂ ਤੇਰਾ ਮਨ। ਇਸ ਤੋਂ ਵੱਡਾ ਦੁਸ਼ਮਣ ਤੇਰਾ ਕੋਈ ਨਹੀਂ। ਮਾੜੇ ਕਰਮ ਕਰਾ ਕੇ ਤੈਨੂੰ 84 ਵਿੱਚ ਲੈ ਜਾਂਦਾ ਹੈ। ਬਾਹਰ ਕੋਈ ਕੀ ਦੁਸ਼ਮਣੀ ਕਰੇਗਾ? ਕਿਸੇ ਨਾਲ ਧੋਖਾ ਕਰ ਲੇਗਾ, ਮਾਇਆ ਧੋਖਾ ਕਰ ਲੇਗਾ, ਫਿਰ ਪੂਰੀ ਹੋ ਜਾਏਗੀ। ਪਰ ਇਹ ਮਨ ਇੱਕ ਐਸੀ ਦੁਸ਼ਮਣੀ ਇਨਸਾਨ ਨਾਲ ਕਰਦਾ ਹੈ ਕਿ ਇਸ ਨੂੰ 84 ਵਿੱਚ ਲੈ ਜਾਂਦਾ। ਮਾੜੇ ਕਰਮ ਕਰਾ ਕੇ 84 ਵਿੱਚ ਲੈ ਜਾਂਦਾ ਹੈ। ਗੁਰੂ ਸਾਹਿਬ ਜੀ ਦੱਸ ਰਹੇ ਨੇ, ਬਿਲਕੁਲ ਠੀਕ ਫਰਮਾ ਰਹੇ ਨੇ ਕਿ ਇਸ ਤੋਂ ਬਚੋ। ਸਭ ਤੋਂ ਇਨਸਾਨ ਦਾ ਦੁਸ਼ਮਣ ਹੈ ਮਨ, ਇਸ ਤੋਂ ਵੱਡਾ ਦੁਸ਼ਮਣ ਕੋਈ ਨਹੀਂ। ਹਾਂਜੀ, बड़ा बैरी
मन घट में, इसी का जीतना कठिन। ਗੁਰੂ ਮਹਾਰਾਜ ਜੀ ਬਹੁਤ ਪਿਆਰ ਨਾਲ ਫਰਮਾ ਰਹੇ ਨੇ ਵੀ ਹੈ ਵੀ ਇਹ ਘੱਟ ਵਿੱਚ ਹੈ, ਇੱਕ ਹੋਵੇ ਦੁਸ਼ਮਣ ਇੱਕ ਹੋਵੇ ਅੰਦਰ, ਕਿਸ ਤਰ੍ਹਾਂ ਜਿੱਤਣਾ। ਬੜਾ ਬਹਿਰੀ ਜੇ ਮਨ ਘਟ ਮੈਂ ਇਸੀ ਕਾ ਜੀਤਨਾ ਕਠਨਾ। ਆਪੇ ਹੀ ਸਵਾਲ ਕਰ ਰਹੇ ਨੇ, ਆਪੇ ਹੀ ਹਜ਼ੂਰ ਮਹਾਰਾਜ ਜੀ ਜਵਾਬ ਦੇ ਰਹੇ ਨੇ। ਇਸ ਦਾ ਆਪੇ ਹੀ ਸਵਾਲ ਕਰ ਰਹੇ ਨੇ ਔਰ ਆਪੇ ਹੀ ਹਜ਼ੂਰ ਮਹਾਰਾਜ ਜੀ ਜਵਾਬ ਦੇ। ਮਨ ਖਿਨ ਖਿਨ ਭਰਮ ਭਰਮ ਬਹੁਤ ਆਵੇ, ਤਿਲ ਕਰ ਵਾਸਾ ਨਹੀਂ ਪਾਈਏ। ਗੁਰ ਅੰਕਸ਼ ਸ਼ਬਦ ਦਾਰੂ ਸਿਰ ਧਾਰਿਓ ਕਰ ਮੰਦਰ ਆਣ ਵਸਾਈਏ। ਗੁਰੂ ਸਾਹਿਬ ਜੀ ਆਪ ਹੀ ਦੱਸ ਰਹੇ ਨੇ ਇਹ ਮਨ ਖਿਨ ਖਿਨ ਸਨ ਭਰਮਾਂ ਵਿੱਚ ਲੈ ਕੇ ਜਾਂਦਾ ਹੈ, ਫਿਰ ਮੁੜ ਕੇ ਉੱਥੇ ਫਸਾਉਂਦਾ ਹੈ। ਪਰ ਇਸ ਦਾ ਇਲਾਜ ਕੀ ਹੈ? ਗੁਰ ਅੰਕਸ਼, ਗੁਰੂ ਦਾ ਅੰਕਸ਼ ਕੀ ਸ਼ਬਦ। ਜਦੋਂ ਅਸੀਂ ਭਜਨ ਸਿਮਰਨ ਗੁਰੂ ਸਾਹਿਬ ਦੇ ਕਹੇ ਆਖੇ ਲੱਗਾਂਗੇ, ਉਹਨਾਂ ਦੇ ਕਹੇ ਤੇ ਅਸੀਂ ਕੰਮ ਕਰਾਂਗੇ, ਫਿਰ ਗੁਰ ਅੰਕਸ਼ ਸ਼ਬਦ ਦਾਰੂ ਸਿਰ ਧਾਰਿਓ ਕਰ ਮੰਦਰ ਆਣ ਵਸਾਈਏ। ਫਿਰ ਆ ਕੇ ਇਹ ਠੀਕ ਹੋ ਸਕਦਾ ਹੈ। ਰੋਜ਼ ਰੋਜ਼ ਭਜਨ ਸਿਮਰਨ ਕਰੀਏ, ਜਿੱਧਰੋਂ ਮੋੜਦਾ ਹੈ, ਜਿੱਧਰ ਨੂੰ ਤੁਰਦਾ ਉਧਰ ਨੂੰ ਮੋੜੀਏ। ਇਸ ਨੂੰ ਜਿਸ ਤਰ੍ਹਾਂ ਇਹ ਹਾਥੀ ਤੇ ਸਮਾਨ ਹੈ ਮਨ, ਇਸ ਤਰ੍ਹਾਂ ਹਾਥੀ ਦੇ ਉੱਤੇ ਹਾਥੀ ਬਾਣ ਜਿਹੜਾ ਬੈਠਾ ਹੁੰਦਾ ਉੱਪਰ, ਉਹ ਜਿਹੜਾ ਅੰਕਸ ਰੱਖਿਆ ਹੁੰਦਾ ਹੈ। ਇੱਦਾਂ ਹਾਥੀ ਨੂੰ ਪਤਾ ਨਹੀਂ ਲੱਗਦਾ, ਉਹਦੇ ਸਿਰ 'ਚ ਜਦੋਂ ਮਾਰਦਾ ਫਿਰ ਉਸ ਨੂੰ ਪਤਾ ਲੱਗਦਾ ਮੇਰੇ ਤੇ ਕੋਈ ਬੈਠਾ ਹੈ ਰੱਖ। ਉਹ ਗੁਰੂ ਦਾ ਸ਼ਬਦ ਜਿਹੜਾ ਉਹ ਅੰਕਸ ਹੈ। ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ ਕਰ ਮੰਦਰ ਆਣ ਵਸਾਈਏ। ਗੋਬਿੰਦ ਜੀਓ ਸਤ ਸੰਗਤ ਮੇਲ ਹਰ ਤੇ ਆਈਏ। ਨਾਲ ਹੀ ਆਪ ਦੱਸ ਰਹੇ ਨੇ, ਸਤ ਸੰਗਤ ਦੱਸ ਰਹੇ ਨੇ, ਆਪ ਹੀ ਗੁਰੂ ਸਾਹਿਬ ਜੀ ਅੱਗੇ ਦੱਸ ਰਹੇ ਨੇ ਕਿ ਸਤ ਸੰਗਤ ਵਿੱਚ ਜਾ ਕੇ, ਸਾਧੂਆਂ ਮਹਾਤਮਾ ਦੇ ਸੰਤਾਂ ਵਿੱਚ ਜਾ ਕੇ, ਜਿਹੋ ਜਿਹੇ ਮਹਾਂਪੁਰਸ਼, ਜਿਹੋ ਜਿਹੇ ਬਾਬਾ ਜੀ ਸਾਡੇ ਕੋਲ ਇਹੋ ਜਿਹੇ ਮਹਾਂਪੁਰਖਾਂ ਦੀ ਦਰਬਾਰ ਮਿਲ ਜਾਏ ਸਾਨੂੰ, ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਨੇ 40 ਸਾਲ ਉਹਨਾਂ ਨੇ ਬੰਦਗੀ ਕੀਤੀ, 44 ਸਾਲ ਹਜ਼ੂਰ ਮਹਾਰਾਜ ਨੇ ਬੰਦਗੀ ਕੀਤੀ। ਇਹੋ ਜਿਹੇ ਮਹਾਂਪੁਰਸ਼ਾਂ ਦਾ ਸਾਨੂੰ ਦਰਬਾਰ ਮਿਲ ਜੇ ਤਾਂ ਅਸੀਂ ਇਸ ਮਨ ਦੇ ਕੋਲ ਛੁੱਟ ਸਕਦੇ ਹਾਂ। ਅਸੀਂ ਚੰਗੇ ਕੰਮ ਕਰਕੇ ਆਪਣੇ ਦੇਸ਼ ਚਲੇ ਜਾਈਏ, ਸਾਡਾ ਦੁਨੀਆ 'ਤੇ ਆਉਣਾ ਜਾਣਾ ਖਤਮ ਹੋ ਜਾਏ ਔਰ ਆਪਣੇ ਦੇਸ਼ ਚਲੇ ਜਾਈਏ, ਸਾਡੀ ਮੁਕਤੀ ਹੋ ਜਾਏ। ਹਾਂਜੀ, पढ़ो तुम इस ही के पीछे, और सब ही जतन तजना। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਫਰਮਾ ਰਹੇ ਨੇ, ਕਹਿ ਰਹੇ ਨੇ ਕਿ ਪੜ੍ਹੋ ਤੁਮ ਇਸ ਹੀ ਕੇ ਪਿੱਛੇ ਔਰ ਸਭ ਹੀ ਯਤਨ ਤਜਨਾ। ਸਾਰੇ ਯਤਨ ਛੱਡ ਦੇ, ਇਹਦੇ ਮਗਰ ਹੋ ਜਾ, ਇਹਦੇ ਮਗਰ ਹੋ ਜਾ, ਇੱਕ ਦਿਨ ਇਹ ਕਾਬੂ ਆ ਜਾਏਗਾ ਤੇਰੇ। ਪਰ ਇਸ ਦੀਆਂ ਕਈ ਸ਼ਾਖਾ ਹਨ। ਇਹ ਸਾਧੂਆਂ ਸੰਤਾਂ 'ਤੇ ਵੀ ਹਮਲਾ ਕਰਦਾ ਹੈ, ਇਹ ਕਿਸੇ ਨੂੰ ਬਖਸ਼ਦਾ ਨਹੀਂ। ਇੱਕ ਵਾਰ ਇੱਕ ਮਹਾਤਮਾ ਜੰਗਲ ਵਿੱਚ ਤਪੱਸਿਆ ਕਰਦਾ ਸੀ। ਜੰਗਲ ਵਿੱਚ ਤਪੱਸਿਆ ਕਰਦੇ ਸੀ, ਲਾਗੋਂ ਦੀ ਇੱਕ ਹਰਨਾਂ ਦਾ ਡਾਰ ਲੰਘਿਆ। ਹਰਨਾਂ ਦਾ ਡਾਰ ਲੰਘਿਆ, ਇੱਕ ਉਹਨਾਂ ਬਹੁਤ ਸੋਹਣਾ ਬੱਚਾ ਸੀ, ਛੋਟਾ ਪਿੱਛੇ ਰਹਿ ਗਿਆ, ਹਰਨਾਂ ਦਾ ਡਾਰ ਅੱਗੇ ਚਲਾ ਗਿਆ। ਹਰਨਾਂ ਦਾ ਡਾਰ ਅੱਗੇ ਚਲਾ ਗਿਆ, ਉਸ ਮਹਾਤਮਾ ਨੇ ਉਸ ਹਰਨ ਦੇ ਬੱਚੇ ਨੂੰ ਫੜ ਲਿਆ, ਕੱਖਾਂ ਕਾਨਾਂ ਦੀ ਬੇੜ ਬਣਾ ਕੇ ਉਸ ਦੇ ਗਲ ਵਿੱਚ ਪਾ ਦਿੱਤੀ। ਭਜਨ ਵਾਲੇ ਪਾਸਿਓਂ ਹਟ ਗਿਆ, ਉਧਰ ਦਾ ਮੋਹ ਪੈ ਗਿਆ, ਉਧਰ ਦਾ ਪਿਆਰ ਪੈ ਗਿਆ। ਜਦੋਂ ਦਾ ਪਿਆਰ ਪੈ ਗਿਆ, ਜੰਗਲ ਵਿੱਚ ਜਾਵੇ, ਉਹਦੇ ਵਾਸਤੇ ਘਾਹ ਲਿਆਵੇ, ਉਹਦੀ ਦੇਖਭਾਲ ਕਰੇ, ਸਿਆਣਾ ਹੋ ਗਿਆ, ਤਕੜਾ ਹੋ ਗਿਆ। ਭਜਨ ਵਾਲੇ ਪਾਸਿਓਂ ਹਟ ਗਿਆ, ਮੋਹ ਕਿੱਧਰ ਪੈ ਗਿਆ, ਮਨ ਕਿੱਧਰ ਲੱਗ ਜਾਂਦਾ ਹੈ। ਫਿਰ ਹਰਨਾਂ ਦਾ ਡਰ ਆਇਆ ਉਸੇ ਜੰਗਲ ਵਿੱਚ। ਉਹਨੂੰ ਜਵਾਨ ਹੋਇਆ ਸੀ, ਉਹ ਕੱਖਾਂ ਦਾ ਬੇੜ ਸੀ, ਉਹਨੇ ਦੇਖਿਆ ਮੇਰੇ ਨਾਲ ਜਾਏ, ਉਹਨੇ ਜ਼ੋਰ ਦੀ ਖਿੱਚੀ ਮਾਰੀ, ਉਹ ਜੰਗਲ ਵਿੱਚ ਘਾਹ ਲੈਣ ਵਾਸਤੇ ਗਏ ਸੀ ਮਹਾਤਮਾ, ਉਹਨਾਂ ਦੇ ਨਾਲ ਚਲਾ ਗਿਆ। ਉਸ ਦੇ ਨਾਲ ਮੋਹ ਹੋ ਚੁੱਕਾ ਸੀ, ਉਸ ਦੇ ਮੋਹ ਦੇ ਵਿੱਚ ਉਹ ਮਹਾਤਮਾ ਦਮ ਤੋੜ ਗਿਆ। ਉਸ ਦਾ ਜਦੋਂ ਜਨਮ ਹੋਇਆ, ਗਰੀਬ ਘਰ ਵਿੱਚ ਜਨਮ ਹੋਇਆ, ਉਸ ਦਾ ਪਿਛਲੀ ਸੋਝੀ ਸੀ ਉਸ ਨੂੰ ਸਾਰੀ, ਸਭ ਸੋਚਦਾ ਸੀ ਕਿ ਮੈਂ ਕਿੱਥੋਂ ਆਇਆ, ਕਿਉਂਕਿ ਮਹਾਤਮਾ ਸੀ। ਜਦੋਂ ਥੋੜਾ ਜਵਾਨ ਹੋਇਆ, ਬੋਲੇ ਨਾ, ਸੋਚਦਾ ਸੀ ਮੇਰੇ ਨਾਲ ਕੀ ਹੋ ਗਿਆ, ਮੈਂ ਉਸ ਮਾਲਕ ਦਾ ਸਿਮਰਨ ਕਰਕੇ ਆਪਣੇ ਘਰ ਜਾਣਾ ਸੀ, ਇਹ ਮੈਂ ਕਿਹੜੇ ਪਾਸੇ ਤੁਰ ਪਿਆ। ਉਸ ਦਾ ਸਿਆਣਾ ਹੋਇਆ, ਬੋਲੇ ਨਾ, ਘਰ ਦੇ ਨਾਲ ਉਸ ਦਾ ਨਾਂ ਜੜ ਪਰਤ ਰੱਖ ਦਿੱਤਾ। ਜਿਹੜਾ ਉਸ ਸ਼ਹਿਰ ਦਾ ਰਾਜਾ ਸੀ, ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਉਸਨੇ ਜੋਤਿਸ਼ ਨੂੰ ਪੁੱਛਿਆ, ਸਾਰਿਆਂ ਨੂੰ ਬੁਲਾ ਕੇ ਪੁੱਛਿਆ ਕਿ ਮੇਰੇ ਘਰ ਔਲਾਦ ਕਿੱਦਾਂ ਹੋ ਸਕਦੀ ਹੈ। ਕਹਿੰਦੇ ਬਾਦਸ਼ਾਹ, ਕਿਸੇ ਦਾ ਇੱਕੋ ਇੱਕ ਪੁੱਤਰ ਹੋਵੇ, ਉਹ ਖੁਸ਼ੀ ਨਾਲ ਤੁਹਾਨੂੰ ਦਵੇ, ਉਸ ਦੀ ਬਲੀ ਲੱਗੇ, ਫਿਰ ਜਾ ਕੇ ਤੁਹਾਡੇ ਘਰ ਔਲਾਦ ਹੋ ਸਕਦੀ। ਸ਼ਹਿਰ ਵਿੱਚ ਰਾਜੇ ਨੇ ਢੰਡੋਰਾ ਪਿਟਵਾ ਦਿੱਤਾ ਕਿ ਕਿਸੇ ਦਾ ਇੱਕੋ ਇੱਕ ਪੁੱਤਰ ਹੈ, ਮੈਨੂੰ ਖੁਸ਼ੀ ਨਾਲ ਦਵੇ, ਮੂੰਹ ਮੰਗਿਆ ਮੈਂ ਉਸ ਨੂੰ ਇਨਾਮ ਦਿਆਂਗਾ, ਮੂੰਹ ਮੰਗਿਆ ਉਸ ਨੂੰ ਇਨਾਮ ਦੇਵਾਂਗਾ। ਦੇਖੋ ਪੁੱਤਰ ਦੀ ਲਾਲਸਾ ਵਿੱਚ ਕੀ ਕੁਛ ਕਰਦਾ ਹੈ।
ਉਹਨਾਂ ਨੂੰ ਖਬਰ ਲੱਗੀ ਜਦੋਂ ਜੜਪਰਤ ਦੇ ਮਾਤਾ ਪਿਤਾ ਨੂੰ, ਸੋਚਿਆ ਵੀ ਸਾਡੇ ਘਰ ਤੇ ਜੜ ਆ, ਨਾ ਇਹ ਬੋਲਦਾ ਨਾ ਚੱਲਦਾ, ਇਸ ਨੂੰ ਕੀ ਕਰਨਾ ਅਸੀਂ ਰੱਖ ਕੇ ਘਰ ਵਿੱਚ, ਹੋਵੇ ਨਾ ਤੇ ਰਾਜੇ ਨੂੰ ਦੇ ਦਈਏ, ਸਾਨੂੰ ਬਹੁਤ ਸਾਰਾ ਪੈਸਾ ਮਿਲੇਗਾ, ਸਾਡੀ ਜ਼ਿੰਦਗੀ ਸੌਖੀ ਲੰਘ ਜਾਈ, ਇਹਨੇ ਤੇ ਕੁਝ ਕਮਾ ਕੇ ਖਿਲਾਣਾ ਨਹੀਂ। ਪਰ ਉਹ ਮਹਾਤਮਾ ਸੀ, ਉਹਨੂੰ ਪਿਛਲੀ ਖਬਰ ਸੀ ਵੀ ਮੇਰੇ ਨਾਲ ਕੀ ਹੋਇਆ। ਉਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਖੁਸ਼ੀ ਨਾਲ ਆਪਣਾ ਪੁੱਤਰ ਦਿੰਦੇ ਹਾਂ। ਖੁਸ਼ੀ ਨਾਲ ਪੁੱਤਰ ਉਹਨਾਂ ਨੂੰ ਦੇ ਦਿੱਤਾ ਰਾਜੇ ਨੂੰ। ਖੁਸ਼ੀ ਨਾਲ ਜਦੋਂ ਪੁੱਤਰ ਦੇ ਦਿੱਤਾ, ਬਾਦਸ਼ਾਹ ਦੇ ਪੇਸ਼ ਕਰ ਦਿੱਤਾ ਵੀ ਲਓ। ਸੋਚਦਾ ਹੈ ਵੀ ਦੇਖੋ ਮੇਰੇ ਮਾਂ ਪਿਓ ਨੇ, ਕਿਸੇ ਦਾ ਮਾਂ ਪਿਓ ਦਾ ਬੱਚਾ ਚਾਹੇ ਲੂੜਾ ਹੋਵੇ, ਲੰਗੜਾ ਹੋਵੇ, ਗੁੰਗਾ ਹੋਵੇ, ਕੋਈ ਦੇਣ ਨੂੰ ਦਿਲ ਨਹੀਂ ਕਰਦਾ। ਬਹੁਤ ਦੁਖੀ ਹੋਇਆ, ਬਾਦਸ਼ਾਹ ਦੇ ਪੇਸ਼ ਕੀਤਾ। ਬਾਦਸ਼ਾਹ ਨੇ ਉਸ ਨੂੰ ਪੁੱਛਿਆ, ਹੈ ਬਾਦਸ਼ਾਹ, ਹਾਂ ਮੈਂ ਆ ਗਿਆ, ਕਰ ਲਓ ਜੋ ਕਰਨਾ। ਉਹਨੇ ਜਲਾਦਾਂ ਨੂੰ ਹੁਕਮ ਦਿੱਤਾ, ਪੁੱਛਿਆ ਇਹਨੂੰ ਪੁੱਛੋ ਤੇਰੀ ਆਖਰੀ ਖੁਆਇਸ਼ ਕੀ ਹੈ। ਕਹਿੰਦੇ ਜੀ ਮੈਨੂੰ ਤੁਸੀਂ ਇਸ਼ਨਾਨ ਕਰਵਾ ਦਿਓ, ਉਸ ਤੋਂ ਬਾਅਦ ਇਸ ਨੂੰ ਕਤਲ ਕਰਾਂਗੇ। ਇਸ਼ਨਾਨ ਕਰਾਉਣ ਵਾਸਤੇ ਦਰਿਆ ਵਿੱਚ ਲੈ ਗਏ। ਇਸ਼ਨਾਨ ਕਰਕੇ ਆਇਆ ਬਾਹਰ, ਰੇਤ ਦੀਆਂ 4 ਢੇਰੀਆਂ ਬਣਾਈਆਂ। ਇੱਕ ਢੇਰੀ ਬਣਾਈ, ਮੱਥਾ ਟੇਕਿਆ, ਉਸ ਨੂੰ ਢਾਹ ਦਿੱਤਾ। ਦੂਸਰੀ ਬਣਾਈ, ਉਹਨੂੰ ਵੀ ਢਾਹ ਦਿੱਤਾ। ਤੀਸਰੀ ਬਣਾਈ, ਉਸ ਨੂੰ ਵੀ ਢਾਹ ਦਿੱਤਾ। ਚੌਥੀ ਬਣਾ ਕੇ ਉਹਨੇ ਮੱਥਾ ਟੇਕ ਕੇ ਆ ਗਿਆ, ਬੋਲਿਆ ਨਹੀਂ। ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ, ਜੀ ਲਓ ਆ ਗਿਆ। ਉਹਨਾਂ ਨੇ ਸਾਰੀ ਗੱਲਬਾਤ ਦੱਸੀ ਜਲਾਦਾਂ ਨੇ ਵੀ ਇਸ ਨੇ ਰਸਤੇ ਵਿੱਚ 4 ਢੇਰੀਆਂ ਬਣਾਈਆਂ, ਬਾਦਸ਼ਾਹ ਸਲਾਮਤ, ਸਾਰਿਆਂ ਨੂੰ ਪਤਾ ਕਿਸ ਵਾਸਤੇ ਬਣਾਈਆਂ। 3 ਇਹਨੇ ਢਾਹ ਦਿੱਤੀਆਂ, 1 ਇਹਨੇ ਰਹਿਣ ਦਿੱਤੀ ਹੈ। ਬਾਦਸ਼ਾਹ ਨੇ ਪੁੱਛਿਆ ਵੀ ਕਾਕਾ ਤੂੰ ਦੱਸੋ ਕੀ ਕੀਤਾ ਸੀ। ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਆਪਣਾ ਕੰਮ ਕਰੋ, ਤੁਹਾਂ ਕੀ ਲੈਣਾ। ਕਹਿੰਦੇ ਨਹੀਂ ਤੂੰ ਦੱਸ। ਬਾਦਸ਼ਾਹ ਨੇ ਉਸ ਨੂੰ ਮਜਬੂਰ ਕੀਤਾ। ਕਹਿੰਦਾ ਪਹਿਲੀ ਢੇਰੀ ਮੈਂ ਮਾਂ ਪਿਓ ਦੀ ਬਣਾਈ। ਮਾਂ ਪਿਓ ਦੇ ਘਰ ਬੱਚਾ ਜਿੱਦਾਂ ਦਾ ਵੀ ਹੋਵੇ, ਮਾਂ ਪਿਓ ਨੂੰ ਬਹੁਤ ਪਿਆਰਾ ਹੁੰਦਾ ਹੈ, ਪਰ ਮਾਂ ਪਿਓ ਨੇ ਮਾਇਆ ਦੇ ਲਾਲਚ ਆ ਕੇ ਮੈਨੂੰ ਕਤਲ ਹੋਣ ਵਾਸਤੇ ਤੁਹਾਨੂੰ ਦੇ ਦਿੱਤਾ। ਉਹਨਾਂ ਦੀ ਮੈਂ ਢੇਰੀ ਢਾਹ ਦਿੱਤੀ ਮਾਂ ਪਿਓ ਦੀ। ਫਿਰ ਯਾਰਾਂ ਦੋਸਤਾਂ ਦੇ ਉੱਤੇ ਮਾਣ ਹੁੰਦਾ ਹੈ ਕਿ ਯਾਰ ਦੋਸਤ ਦੀ ਮਦਦ ਕਰਦੇ ਆ। ਦੂਸਰੀ ਢੇਰੀ ਮੈਂ ਆਪਣੇ ਯਾਰਾਂ ਦੋਸਤਾਂ ਦੇ, ਸੱਜਣਾ ਮਿੱਤਰਾਂ ਦੀ ਬਣਾਈ, ਪਰ ਉਹਨਾਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ, ਮੈਂ ਉਹਨੂੰ ਵੀ ਮੱਥਾ ਟੇਕ ਕੇ ਢਾਹ ਦਿੱਤਾ। ਰਾਜਾ ਜਿਹੜਾ ਹੁੰਦਾ ਹੈ, ਸਾਰਾ ਪ੍ਰਜਾ ਦਾ ਮਾਲਕ ਹੁੰਦਾ ਹੈ, ਉਸ ਤੇ ਮਾਣ ਹੁੰਦਾ ਹੈ। ਤੂੰ ਵੀ ਹੁਕਮ ਦੇ ਦਿੱਤਾ ਵੀ ਇਸ ਨੂੰ ਕਤਲ ਕਰ ਦਿਓ। ਤੀਜੀ ਢੇਰੀ ਮੈਂ ਤੇਰੀ ਵੀ ਢਾਹ ਦਿੱਤੀ। ਬਾਦਸ਼ਾਹ ਸਲਾਮਤ, ਤੂੰ ਜਿਸ ਕਰਕੇ ਮੈਨੂੰ ਮਰਵਾਉਣ ਲੱਗਾ, ਪਤਾ ਨਹੀਂ ਤੇਰੇ ਘਰ ਪੁੱਤਰ ਹੋਣਾ ਹੈ ਕਿ ਨਹੀਂ ਹੋਣਾ, ਪਰ ਤੂੰ ਵੀ ਮੈਨੂੰ ਆਪਣੇ ਪੁੱਤਰ ਦੇ ਮੂੰਹ ਵਿੱਚ ਮਰਵਾ ਦੇਣ ਲੱਗਾ ਹੈ। ਬਾਦਸ਼ਾਹ ਦਾ ਮਨ ਬਦਲ ਗਿਆ। ਬਾਦਸ਼ਾਹ ਨੇ ਉਸ ਨੂੰ ਆਪਣਾ ਪੁੱਤਰ ਬਣਾ ਲਿਆ। ਉਹ ਜੜਪਰਤ ਰਾਜਾ ਹੋਇਆ। ਇਹ ਦੇਖੋ, ਮਨ ਛੋਟੀ ਜਿਹੀ ਗਲਤੀ ਤੋਂ ਕਿੱਧਰ ਦੀ ਕਿੱਧਰ ਜਾ ਕੇ ਜਨਮ ਪਲਟ ਗਿਆ, ਉਸਦਾ ਜਨਮ ਪਲਟ ਗਿਆ। ਹਾਂਜੀ, ਗੁਰੂ ਕੀ ਪ੍ਰੀਤ ਕਰ ਪਹਿਲੇ, ਬੋਰ ਕਟ ਸ਼ਬਦ ਕੋ ਸੁਨਣਾ। ਸਵਾਮੀ ਜੀ ਮਹਾਰਾਜ ਬਹੁਤ ਪਿਆਰ ਨਾਲ ਫਰਮਾ ਰਹੇ ਨੇ, ਕਹਿੰਦੇ ਗੁਰੂ ਕੀ ਪ੍ਰੀਤ ਕਰ ਪਹਿਲੇ, ਬਹੁਰ ਘੱਟ ਸ਼ਬਦ ਕੋ ਸੁਣਨਾ। ਪਹਿਲੇ ਤੂੰ ਗੁਰੂ ਨਾਲ ਪ੍ਰੀਤੀ ਕਰ, ਪ੍ਰੀਤ ਕਰ ਔਰ ਪ੍ਰਤੀਤ ਵੀ ਕਰਨ ਨਾਲ। ਪ੍ਰੀਤੀ ਤੁਹਾਡੇ ਰਾਹ ਜਾਂਦਿਆਂ ਪੈ ਜਾਂਦੀ ਸਾਰਿਆਂ ਨਾਲ, ਪਰ ਪ੍ਰਤੀਤ ਨਹੀਂ ਕਰਦੇ ਕਿਸੇ ਦੀ। ਗੁਰੂ ਤਾਂ ਮੰਨਦੇ ਆ, ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਇਹ ਤਾਂ ਕਹਿੰਦੇ ਸਾਡੇ ਗੁਰੂ ਹੈ, ਪਰ ਗੱਲ ਨਹੀਂ ਮੰਨਦੇ। ਗੁਰੂ ਕੀ ਪ੍ਰੀਤ ਕਰ ਪਹਿਲੇ, ਬਹੁਰ ਘੱਟ ਸ਼ਬਦ ਕੋ ਸੁਣਨਾ। ਪਹਿਲੇ ਤੈਨੂੰ ਸ਼ਬਦ ਨਹੀਂ ਆਏਗਾ, ਜਿਤਨੀ ਦੇਰ ਪਹਿਲੇ ਤੈਨੂੰ ਸਤਿਗੁਰ ਨਾਲ ਪਿਆਰ ਕਰਨਾ ਪਏਗਾ। ਹਾਂਜੀ, मान दो बात ये मेरी, करे मत और कुछ जतना। ਸਵਾਮੀ ਜੀ ਮਹਾਰਾਜ ਬਹੁਤ ਪਿਆਰ ਨਾਲ ਫਰਮਾ ਰਹੇ, ਕਹਿੰਦੇ ਹੋਰ ਤੂੰ ਸਾਰੇ ਯਤਨ ਛੱਡ ਦੇ, ਇਹ ਮੇਰੀ ਤੂੰ ਗੱਲ ਮੰਨ, ਇਸ ਦੇ ਪਿੱਛੇ ਹੋ ਜਾ। ਰੋਜ਼ ਰੋਜ਼ ਤੂੰ ਭਜਨ ਤੇ ਬੈਠ, ਆਖਰ ਇੱਕ ਦਿਨ ਕਾਬੂ ਆ ਜਾਏਗਾ। आखिर एक दिन काबू आ जाएगा। अगर तू रोज़ रोज़ बैठेगा, अगर एक दिन बैठता है 10 दिन नहीं बैठता, काबू नहीं आएगा। ये बहुत बैरी है। हाँ जी, हार जब जाए मन तुझे से, चढ़ा दो सुरत को गगना। स्वामी जी महाराज आप ही जवाब दे रहे हैं, कहते हैं हार जब जाए मन तुझ से, चढ़ा दे सुरत को गगना। ਜਦੋਂ ਇਹ ਹਾਰ ਜਾਏਗਾ, ਹੁਣ ਮਿਸਾਲ ਹੈ ਇਸ ਦੀ ਵੀ, ਤੋਤਾ ਪਿੰਜਰੇ ਵਿੱਚ ਕੈਦ ਹੈ। ਕੈਦ ਹੈ, ਜਦੋਂ ਉਸ ਦਾ
ਅਸੀਂ ਬੂਹਾ ਖੋਲ ਦਿੰਦੇ ਹਾਂ ਪਿੰਜਰੇ ਦਾ ਤੋ ਤੈਨੂੰ ਕਹਿਣ ਦੀ ਲੋੜ ਨਹੀਂ, ਉੱਡ ਕੇ ਆਪਣੇ ਆਪੇ ਆਕਾਸ਼ ਤੇ ਚਲਾ ਜਾਂਦਾ ਹੈ। ਬਾਣੀ ਵਿੱਚ ਲਿਖਿਆ ਸੂਹਟ ਪਿੰਜਰ ਪ੍ਰੇਮ ਕੇ ਬੋਲੇ ਬੋਲਣਹਾਰ, ਸੱਚ ਚੁਗੇ ਅੰਮ੍ਰਿਤ ਪੀਏ ਉਡੇ ਤਾਂ ਏਕਾ ਬਾਰ, ਗੁਰ ਮਿਲੀਏ ਖਸਮ ਪਛਾਣੀਏ ਕਹੋ ਨਾਨਕ ਮੋਖ ਦਵਾਰ। ਇਹ ਆਪਣੇ ਆਪ ਰੂਹ ਆਤਮਾ ਉੱਡ ਕੇ ਆਪਣੇ ਦੇਸ਼ ਚਲੀ ਜਾਏਗੀ, ਤੇ ਸਾਨੂੰ ਇਸ ਨੂੰ ਕਹਿਣ ਦੀ ਲੋੜ ਨਹੀਂ ਜਦੋਂ ਇਹ ਮਨ ਹਾਰ ਜਾਏਗਾ। ਹਾਂਜੀ। और सब काम जग झूठा, त्याग दे इसी का गहना। ਕਹਿੰਦੇ ਔਰ ਸਾਰੇ ਤਰੀਕੇ ਛੱਡ ਕੇ, ਸਾਰੇ ਕੰਮ ਛੱਡ ਕੇ ਤੂੰ ਇਹਦੇ ਪਿੱਛੇ ਹੋ ਜਾ, ਇਹਨੂੰ ਪਕੜ ਲੈ। ਔਰ ਸਭ ਕਾਮ ਜਗ ਝੂਠਾ ਤਿਆਗ ਦੇ ਇਸੀ ਕੋ ਗਹਿਣਾ, ਇਸ ਨੂੰ ਤੂੰ ਪਕੜ, ਇਹਦੇ ਪਿੱਛੇ ਹੋ ਜਾ। ਹਾਂਜੀ। ਕਹਿ ਰਾਧਾ स्वामी समझाई, गहो अब नाम की शरण। स्वामी जी महाराज शब्द समाप्त करते हुए बहुत प्यार नाल समा रहे हैं। कहे राधा स्वामी समझाई, कहते मैं तेन चंगी तरह समझा दिता है, हुण तू नाम की शरण में आ जा। सब कुछ उन्हें दस दिता है। अपनी बाणी में गुरु साहब जी बहुत प्यार नाल फरमा रहे हैं, कहते मैं तेन सारी गल्लां समझा दित्तियां ना, गहो अब नाम की शरण, हुण तू नाम की शरण में आ जा। हाँ जी। कह राधा स्वामी समझाई, गहो अब नाम की शरण। राधा स्वामी मेरे वालों जितनी आई सतगुरु के दरबार विच साध संगत, अज हजूर महाराज के 91वें जन्म दिहाड़े ते मेरे वालों इस मौके बाबा सुभाष चंद्र जी ने समूह संगतां नूं बाबा रसीला राम जी के दसे हुए मार्ग ते चलण लई प्रेरित किया। उन्होंने कहा कि पिछले जन्म के कर्मां ते इस जन्म के कर्मां दा चंगा फल परमात्मा दा नाम जपण नाल ही प्राप्त हो सकता है। अंत विच संत सुभाष चंद्र सिंह जी वालों साडी टीम नाल गलबात की गई। मैं बाबा जी के 91वें जन्मदिन ते सारी संगत नूं यह कहना चाहांगा कि जो हजूर के उपदेश ने, जो संगत नूं उपदेश दे के गए है, जां समाज नूं उन्हां दे जो उपदेश दिते है, इस उस उन्हां दे दर्शाए हुए मार्ग ते सारे चलन। मेरी भी पहली बारी मैं इत्थे आके सत्संग होया मेरा अपना, बाकी अगे हजूर आया करते सन। जो हजूर ने इन्होंने अपनी संगत नूं उपदेश दिते हुए है, ਜਿਹੜੇ ਮਾਰਗ ਤੇ ਉਹਨਾਂ ਨੇ ਲੋਕਾਂ ਨੂੰ ਚਲਾਇਆ ਹੋਇਆ, ਨਸ਼ਿਆਂ ਤੋਂ ਦੂਰ ਰਹੋ, ਮਾੜੀਆਂ ਆਦਤਾਂ ਤੋਂ ਦੂਰ ਰਹੋ। ਇਹ ਸੰਗਤ ਆਈ ਹੈ ਇਸ ਦਰਬਾਰ 'ਚੋਂ ਕੁਛ ਨਾ ਕੁਛ ਉਹ ਲੈ ਕੇ ਜਾਣ, ਜਿਹੜਾ ਸਤਸੰਗ ਹੋਇਆ ਉਸ ਦਾ ਅਸਰ ਲੈ ਕੇ ਜਾਣ, ਤਾਂ ਕਿ ਹਜ਼ੂਰ ਮਹਾਰਾਜ ਨੂੰ ਉਹ ਜਦੋਂ ਸੱਚੇ ਪਾਤਸ਼ਾਹ ਉੱਪਰ ਦੇਖਣ ਕਿ ਮੇਰੇ ਬਾਲ ਬੱਚੇ ਠੀਕ ਨੇ, ਜਾਂ ਜੋ ਨਸ਼ਿਆਂ ਤੋਂ ਜੋ ਕੰਮ ਚੱਲਿਆ ਹੈ, ਇਹ ਤਾਂ ਹਜ਼ੂਰ ਮਹਾਰਾਜ ਹਰ ਸਤਸੰਗ ਫਰਮਾਇਆ ਕਰਦੇ ਸਨ। ਮੈਂ ਤਾਂ ਉਹ ਕਹੂੰਗਾ ਕਿ ਉਹਨਾਂ ਦੇ ਸਿੱਖਿਆ 'ਤੇ ਚੱਲੋ, ਸਾਰਿਆਂ ਨੂੰ ਇਹੋ ਉਪਦੇਸ਼ ਦਿਆਂਗਾ। ਜਿਹੜੇ ਸਾਰੇ ਵਰਲਡ ਦੇ ਵਿੱਚ ਮਾਧਿਅਮ ਤੇ ਜੀ ਪੰਜਾਬੀ ਦੇ ਮਾਧਿਅਮ ਤੇ ਸਾਰੇ ਵਰਲਡ ਦੇ ਵਿੱਚ ਪ੍ਰਸਾਰਿਤ ਹੋਣ ਜਾ ਰਿਹਾ। NRI ਵੀਰ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬੜੀਆਂ ਨੇ, ਪਰ ਫਿਰ ਵੀ ਉਹਨਾਂ ਨੂੰ ਪਜਲਿੰਗ ਜਿਹੜੀ ਸਿਚੁਏਸ਼ਨਸ ਬਣੀਆਂ ਹੁੰਦੀਆਂ, ਜਿੱਦਾਂ ਸਤਸੰਗ 'ਚ ਇੱਥੇ ਆਪਾਂ ਦੇਖਿਆ ਕਿ ਲੋਕਾਂ ਦੇ ਮੂੰਹਾਂ 'ਤੇ ਖੁਸ਼ੀ ਔਰ ਉਤਸਵ ਦੀ ਤਰ੍ਹਾਂ ਉਡੀਕਦੇ ਪਏ ਸੀਗੇ ਲੋਕ ਇਸ ਸਮਾਗਮ ਨੂੰ। ਉਹਨਾਂ NRI ਵੀਰ ਜਿਹੜੇ ਬੈਠੇ ਨੇ ਬਾਹਰ ਆਪਣੇ ਦੇਸ਼ਾਂ ਦੇ ਵਿੱਚ ਔਰ ਬਾਬਾ ਜੀ ਦਾ ਪਿਆਰ ਵਸੋਈ ਬੈਠੇ ਆਪਣੇ ਮਨਾਂ ਦੇ ਵਿੱਚ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਉਹਨਾਂ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹਾਂਗਾ, ਦੇਖੋ NRI ਵੀਰ ਕੈਨੇਡਾ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ ਇੱਥੇ ਆਏ ਵੀ ਹੋਏ ਆ। ਜਦੋਂ ਇਹ ਤੁਹਾਡੇ TV ਰਾਹੀਂ ਇਹ ਪ੍ਰੋਗਰਾਮ ਉੱਤੇ ਜਾਏਗਾ, ਉਹ ਜ਼ਰੂਰ ਉਹਨਾਂ ਨੂੰ ਸਤਸੰਗ ਦਾ ਇਸ ਦਾ ਜ਼ਰੂਰ ਮਹਾਰਾਜ ਜੀ ਦਾ ਉਹਨਾਂ ਨੂੰ ਕੋਈ ਸੰਦੇਸ਼ ਮਿਲੇਗਾ। ਮੈਂ ਤਾਂ ਇਹ ਕਹਿਣਾ ਚਾਹਾਂਗਾ, ਪਰ ਉਹਨਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਇਹ ਸਤਿਗੁਰੂ ਦਾ ਦਰਬਾਰ ਹੈ, ਇਹਦੇ ਨਾਲ ਜੁੜੇ ਰਹਿਣ। ਬਸ ਜੋ ਹਜ਼ੂਰ ਬਚਨ ਕਰਕੇ ਗਏ, ਆਖਰੀ ਬਚਨ ਕਰਕੇ ਗਏ ਆ, ਉਹਨਾਂ ਦੇ ਬਚਨ ਹੀ ਮੈਂ ਕਹਿਣਾ ਚਾਹੁੰਦਾ ਵੀ ਇਸ ਦਰਬਾਰ ਹਜ਼ੂਰ ਬਚਨ ਕਰਕੇ ਗਏ ਸੀ ਵੀ ਇਹ ਦਰਬਾਰ ਨਹੀਂ ਕਿਸੇ ਨੇ ਛੱਡਣਾ, ਕਿਉਂਕਿ ਉਹਨਾਂ ਦਾ ਜਾਣ ਦਾ ਸਾਨੂੰ ਦੁੱਖ ਤਾਂ ਬਹੁਤ ਹੋਇਆ ਸਾਰਿਆਂ ਨੂੰ। ਪਰ ਹੁਣ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ, ਸਾਰਿਆਂ ਨੂੰ ਇਹੋ ਆਪਣੇ ਨਾਲ ਸੰਦੇਸ਼ ਦਿੰਦਾ ਵੀ ਉਹ ਦਰਬਾਰ ਉਸੇ ਦਰਬਾਰ ਨਾਲ ਉਸੇ ਤਰ੍ਹਾਂ ਆਉਣ, ਉਸੇ ਤਰ੍ਹਾਂ ਇਹਨਾਂ ਨੂੰ ਇੱਥੋਂ ਪਿਆਰ ਮਿਲੇ, ਉਸੇ ਤਰ੍ਹਾਂ ਹਜ਼ੂਰ ਦੇ ਉਹ ਜੋ ਹੁਕਮ ਲਾ ਕੇ ਗਏ ਨੇ ਉਹਨਾਂ ਦੇ ਮੁਤਾਬਕ ਸੇਵਾ ਕਰਨ। ਅੱਗੇ ਵੀ ਕਰਦੇ ਆ, ਬਹੁਤ ਕਰਦੇ ਆ। ਮੇਰੀ ਇਹੋ ਸਾਧ ਸੰਗਤ ਨੂੰ ਬੇਨਤੀ ਹੈ, ਬਸ ਉਹਨਾਂ ਦੇ ਜਨਮ ਦਿਨ 'ਤੇ ਮੈਂ ਇਹੋ ਕਹਿਣਾ ਚਾਹੁੰਦਾ। ਬਾਬਾ ਜਿਸ ਤਰ੍ਹਾਂ ਇਹ ਜਿਹੜੀ ਮਿੱਠੀ ਨਿੱਘੀ ਖੁਸ਼ਬੂ ਆ ਪਹਿਲਾਂ ਅੱਜ ਜਲੰਧਰ 'ਚ ਫੈਲੀ ਔਰ ਹੁਣ ਜੰਮੂ 'ਚ ਫੈਲਣ ਜਾ ਰਹੀ ਆ, ਕੀ ਤੁਸੀਂ ਜਿਹੜੇ ਸਾਰੇ ਪੰਜਾਬ ਵਾਸੀ ਆ ਜਿਹੜੇ ਹਿਰਦਿਆਂ 'ਚ ਵਸੋਈ ਬੈਠੇ ਆ ਵੀ ਸਾਡੇ ਵੀ ਮਹਾਂਪੁਰਖ ਆ ਕੇ ਬਚਨ ਕਰਨਗੇ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਪੰਜਾਬ ਨੂੰ ਇਹ ਖੁਸ਼ੀਆਂ ਜਿਹੜੀਆਂ ਵੰਡੋਗੇ, ਸਾਰੇ ਵਰਲਡ ਦੇ ਵਿੱਚ ਵੰਡੋਗੇ ਖੁਸ਼ੀਆਂ, ਇਹ ਕੀ ਕਹਿਣਾ ਚਾਹੋ? ਹਾਂ, ਮੇਰੀ ਆਪਣੀ ਕੋਸ਼ਿਸ਼ ਜਾਰੀ ਰਹੇਗੀ। ਬਾਕੀ ਵਕਤ ਦੇ ਨਾਲ ਫੈਸਲਾ ਲਿਆ ਜਾਏਗਾ, ਜਿਹੋ ਜਿਹਾ ਵਕਤ ਹੋਏਗਾ ਉਸ ਦੇ ਮੁਤਾਬਕ ਫੈਸਲਾ ਲਵਾਂਗੇ। ਬਾਕੀ ਮੇਰੀ ਆਪਣੀ ਪੂਰੀ ਕੋਸ਼ਿਸ਼ ਹੋਏਗੀ ਕਿ ਜਿੰਨੀ ਬਾਬਾ ਜੀ ਦੀ ਸੰਗਤ ਹੈ ਉਹਨਾਂ ਨੂੰ ਉਸੇ ਤਰ੍ਹਾਂ ਦੇ ਪਿਆਰ ਮਿਲੇ।